ਅਮਰੀਕਾ ਵਸਦੇ ਲਿਖਾਰੀ ਤਰਨਜੀਤ ਸਿੰਘ ਬੁਤਾਲੀਆ ਹੋਰਾਂ ਦੇ ਇਜਾਜ਼ ਵਿੱਚ ਪੰਜਾਬ ਹਾਊਸ ਅੰਦਰ ਬੈਠਕ ਹੋਈ, ਜਿਹਦੀ ਸਦਾਰਤ ਪੰਜਾਬੀ ਯੂਨੀਅਨ ਤੇ ਬਾਬਾ ਫਰੀਦ ਬੁੱਕ ਫਾਊਂਡੇਸ਼ਨ ਦੇ ਚੇਅਰਮੈਨ ਮੁਦੱਸਰ ਇਕਬਾਲ ਭੱਟ ਹੋਰਾਂ ਕੀਤੀ। ਉਹਨਾਂ ਤਰਨਜੀਤ ਸਿੰਘ ਹੋਰਾਂ ਨੂੰ ਜੀ ਆਇਆਂ ਨੂੰ ਆਖਦਿਆਂ ਪੰਜਾਬ ਹਾਊਸ ਬਾਰੇ ਬਰੀਫਿੰਗ ਕੀਤੀ ਤੇ ਦੱਸਿਆ ਕਿ ਇਹ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ ਦਾ ਮਰਕਜ਼ ਹੈ। ਅੱਜ ਦੀ ਇਸ ਤਕਰੀਬ ਵਿੱਚ ਮੈਂ ਜੀ ਆਇਆਂ ਨੂੰ ਆਖਦਾ ਸਰਦਾਰਾਂ ਨੂੰ ਔਰ ਇਸ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ ਕਿ ਉਹ ਜਦੋਂ ਅੱਗੋਂ ਵੀ ਆਉਣਗੇ ਅਸੀਂ ਉਹਨਾਂ ਦੇ ਇਜ਼ਾਜ਼ ਦੀ ਤਕਾਰੀਬ ਦਾ ਇਤਮਾਮ ਹੀ ਕਰਾਂਗੇ ਔਰ ਪੰਜਾਬੀ ਨਾਲ ਉਹਨਾਂ ਦੀ ਜੁੜਤ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਵੀ ਕਰਾਂਗੇ। ਪੰਜਾਬੀ ਦੀ ਅਸੀਂ ਉਹਨਾਂ ਦੀ ਕਿਤਾਬ ਛਾਪੀ ਹੈ, ਯਕੀਨਨ ਉਹ ਕਿਤਾਬ ਦੀ ਇੱਕ ਅੱਛੀ ਆਮਦ ਹੈ ਪੰਜਾਬੀ ਆਵਾਜ਼ ਜਾਂ ਪੰਜਾਬੀ ਦੀ ਅਦਬ ਵਿੱਚ ਤੇ ਇਨਸ਼ਾਅੱਲਾ ਆਇੰਦਾ ਵੀ ਅਸੀਂ ਉਹਨਾਂ ਦੀ ਫਿਕਰੀ ਆਬਿਆਰੀ ਵਾਸਤੇ ਉਹਨਾਂ ਦੀ ਫਿਕਰੀ ਤਹਿਰੀਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਆਪਣਾ ਕਿਰਦਾਰ ਅਦਾ ਕਰਦੇ ਰਹਾਂਗੇ। ਉਹਨਾਂ ਦਾ ਇੱਕ ਹੋਰ ਖਾਬ ਸੀ, ਪਿਛਲੇ ਦਿਨਾਂ ਮੈਂ ਨਦੀਮ ਸਾਹਿਬ ਡਿਸਕਸ ਕਰ ਰਹੇ ਸਨ ਕਿ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਡਾਕੂਮੈਂਟਰੀਜ਼ ਦਾ ਤੇ ਮੇਰੀ ਜ਼ਾਤੀ ਤੌਰ 'ਤੇ ਖਾਸ ਮੈਂ ਨਦੀਮ ਸਾਹਿਬ ਨੂੰ ਗੁਜ਼ਾਰਿਸ਼ ਕੀਤੀ ਕਿ ਅਸੀਂ ਇੱਥੇ ਬਹੁਤ ਬਿਹਤਰ ਅੰਦਾਜ਼ ਨਾਲ ਵਰਕ ਕਰੀਏ ਔਰ ਉਹ ਉਹਨਾਂ ਤਮਾਮ ਚੀਜ਼ਾਂ ਨੂੰ ਜਿਹੜੀਆਂ ਪਾਕਿਸਤਾਨ 'ਚ ਮੌਜੂਦ ਨੇ, ਜਿਹੜੀਆਂ ਸਿੱਖ ਧਰਮ ਨਾਲ ਜੁੜੀਆਂ ਨੇ, ਜਿਹੜੀਆਂ ਉਹਨਾਂ ਦੇ ਵਾਲਦੈਨ ਨਾਲ ਜੁੜੀਆਂ ਨੇ, ਉਹਨਾਂ ਨੂੰ ਅਸੀਂ ਡਾਕੂਮੈਂਟਰੀ ਦੀ ਸ਼ਕਲ 'ਚ ਮਹਿਫੂਜ਼ ਕਰਨ ਦੀ ਕੋਸ਼ਿਸ਼ ਕਰੀਏ। ਸੋ ਇਨਸ਼ਾਅੱਲਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸ ਹਿੱਸੇ 'ਚ ਆਪਣਾ ਫਰਜ਼ ਪੂਰਾ ਕਰੀਏ ਔਰ ਆਪਣਾ ਕਿਰਦਾਰ ਅਦਾ ਕਰੀਏ। ਬਿਲਾਲ ਮੁਦੱਸਰ ਭੱਟ ਹੋਰਾਂ ਦੀ ਸਾਂਝ ਨਾਲ ਪੰਜਾਬ ਸੇਵਾ ਕਰਦੇ ਪੰਜਾਬੀ ਮੀਡੀਆ ਨਾਲ ਜੁੜੇ ਸਹਾਫੀ ਨਦੀਮ ਰਜ਼ਾ ਦਾ ਆਖਣਾ ਸੀ ਕਿ ਸਰਦਾਰ ਤਰਨਜੀਤ ਸਿੰਘ ਨੇ ਆਪਣੇ ਘਰ ਦਾ ਸਫ਼ਰ ਅੱਖਰਾਂ ਨਾਲ ਨਹੀਂ ਬਲਕਿ ਉਹਨਾਂ ਜਜ਼ਬਿਆਂ ਨਾਲ ਲਿਖਿਆ ਹੈ ਜਿਹੜੇ ਸਰਦਾਰ ਹੋਰਾਂ ਨਾਲ ਰਲ ਜੰਮੇ ਤੇ ਜਵਾਨ ਹੋਏ। ਪੰਜਾਬ ਲਹਿੰਦਾ ਜਾਂ ਚੜ੍ਹਦਾ ਨਹੀਂ ਹੈ, ਪੰਜਾਬ ਪੰਜਾਬ ਹੈ। ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਚੜ੍ਹਦੇ ਪੰਜਾਬ ਦੇ ਵਿੱਚ ਸਾਰੇ ਸਿੱਖ ਭਰਾ ਚਲੇ ਗਏ ਤੇ ਨਨਕਾਣਾ ਇੱਥੇ ਛੱਡ ਗਏ। ਨਨਕਾਣਾ ਸਿੱਖ, ਗੁਰੂ ਨਾਨਕ, ਬਾਬਾ ਫਰੀਦ ਤੇ ਇਹ ਸਾਰੇ ਵੱਡੇ ਵੱਡੇ ਜਿੰਨੇ ਬਾਬੇ ਨੇ ਸਾਡੇ, ਇਹ ਸਾਰੇ ਦੇ ਸਾਰੇ ਮੁਹੱਬਤ ਦੇ ਰਿਸ਼ਤੇ ਨਾਲ ਪਰੋਏ ਹੋਏ ਨੇ। 47 ਦੀ ਵੰਡ ਨੂੰ ਜਦੋਂ ਅਸੀਂ ਵੇਖਣੇ ਆ ਤੇ ਉਦੋਂ ਪਾਕਿਸਤਾਨ ਤੇ ਹਿੰਦੁਸਤਾਨ ਤੇ ਬਣ ਗਿਆ, ਬੜੀ ਖੁਸ਼ੀ ਦੀ ਗੱਲ ਹੈ, ਪਰ ਵੰਡਿਆ ਪੰਜਾਬ ਗਿਆ। ਉਹ ਪੰਜਾਬ ਅੱਜ ਵੀ ਅਗਰ ਮੁਹੱਬਤ ਦੇ ਰਾਹੀਂ ਵੇਖੀਏ, ਮੁਹੱਬਤ ਦੇ ਜ਼ਾਵੀਏ ਨਾਲ ਦੇਖੀਏ ਤੇ ਉਹ ਪੰਜਾਬ ਅੱਜ ਵੀ ਇਕੱਠਾ ਹੈ। ਉਹ ਪੰਜਾਬ ਅੱਜ ਵੀ ਮੁਹੱਬਤ ਦੇ ਉਸ ਰਿਸ਼ਤੇ 'ਚ ਪਰੋਇਆ ਹੈ ਜਿਹੜਾ ਬਹੁਤ ਸਦੀਆਂ ਪਹਿਲੇ ਤੋਂ ਮੌਜੂਦ ਸੀ। ਤੇ ਸਰਦਾਰ ਹੋਰਾਂ ਨੂੰ ਇਹਨਾਂ ਦੇ ਆਪਣੇ ਘਰ ਜੀ ਆਇਆਂ ਨੂੰ। ਇਹ ਪੰਜਾਬ ਇਹਨਾਂ ਦਾ ਘਰ ਹੈ, ਇਹ ਗੁਜਰਾਂਵਾਲਾ ਇਹਨਾਂ ਦਾ ਹੈ, ਇਹ ਲਾਹੌਰ ਇਹਨਾਂ ਦਾ ਹੈ, ਇਹ ਧਰਤੀ ਇਹਨਾਂ ਦੀ, ਕਿਉਂਕਿ ਜਿੰਨੀ ਮੁਹੱਬਤ ਨਾਲ ਇਹ ਆਪਣੇ ਘਰ ਪਰਤੇ ਨੇ, ਉਹ ਮੁਹੱਬਤ ਤੋਂ ਇਲਾਵਾ, ਉਹ ਮਲਕੀਅਤ ਦੇ ਦਾਅਵੇ ਤੋਂ ਇਲਾਵਾ ਹੋਰ ਕੋਈ ਦਾਅਵਾ ਨਹੀਂ ਹੋ ਸਕਦਾ। ਪੰਜਾਬੀ ਸਹਾਫਤ ਨਾਲ ਜੁੜੇ ਅਲੀ ਇਮਰਾਨ ਚੱਠਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਤਰਨਜੀਤ ਸਿੰਘ ਹੋਰੀ ਜਿੰਨੇ ਨਫੀਸ ਹਨ ਓਨੇ ਹੀ ਸਾਦਾ ਤੇ ਮੁਹੱਬਤ ਖੋਰੇ ਵੀ ਨੇ। ਪਾਕਿਸਤਾਨ ਪੰਜਾਬ ਇਹਨਾਂ ਦਿਲ 'ਚ ਵਸਦਾ ਤੇ ਬੜੇ ਅਰਸੇ ਤੋਂ ਜਿਹੜੀ ਬਚਪਨ ਦੀ ਇਹਨਾਂ ਦੀ ਖਾਹਿਸ਼ ਸੀ ਕਿ ਮੈਂ ਆਪਣਾ ਘਰ, ਆਪਣੇ ਦਾਦਿਆਂ ਦਾ ਪੜਦਾਦਿਆਂ ਦਾ ਘਰ-ਬਾਰ ਬੂਆ ਵੇਖਾਂ। ਇਸ ਖਾਹਿਸ਼ 'ਚ ਇਹ ਪਾਕਿਸਤਾਨ ਆਏ ਤੇ ਆ ਕੇ ਇਹਨਾਂ ਦੀ ਜਿਹੜੀ ਪਹਿਚਾਣ ਹੋਈ ਉਹ ਆਪਣੇ ਪਿੰਡ ਦੀ, ਉਹ ਇਹਨਾਂ ਦੇ ਘਰ ਦੀ ਪਹਿਚਾਣ ਇੱਕ ਮੋਰ ਤੋਂ ਹੋਈ, ਜਿਹੜਾ ਸੜੀਆਂ ਇੱਟਾਂ ਦਾ ਮੋਰ ਸੀ। ਉਸ ਤੇ ਨੂੰ ਇਹਨਾਂ ਆਪਣੀ ਕਿਤਾਬ ਡੈਡੀਕੇਟ ਕੀਤੀ ਹੈ, ਉਹਦੇ ਨਾਂ ਤੇ ਆਪਣੀ ਕਿਤਾਬ ਲਿਖੀ ਹੈ। ਬੈਠਕ ਦੇ ਅਖੀਰ ਉੱਤੇ ਸਰਦਾਰ ਤਰਨਜੀਤ ਸਿੰਘ ਹੋਰਾਂ ਆਪਣੀ ਲਿਖਤ ਤੇ ਲਹਿੰਦੇ ਪੰਜਾਬ ਵੱਲੋਂ ਮਿਲੀਆਂ ਮੁਹੱਬਤਾਂ ਦਾ ਜ਼ਿਕਰ ਬੜੇ ਹੀ ਜਜ਼ਬਾਤੀ ਅੰਦਾਜ਼ ਵਿੱਚ ਬਿਆਨ ਕੀਤਾ। ਪਹਿਲੇ ਦਿਨ ਜਦੋਂ ਮੈਂ ਪਹੁੰਚਿਆ ਇੱਥੇ ਤੇ ਮੈਂ ਆਪਣਾ ਅਵਾਰੀ ਪਹਿਲੀ ਗੱਲ ਤਾਂ ਉਤਰਿਆ ਮੈਂ ਏਅਰਪੋਰਟ ਤੇ ਮੈਨੂੰ ਦਿਮਾਗ ਵਿੱਚ ਸੀ ਕਿ ਇੱਥੇ ਸਾਰੇ ਤੁਸੀਂ ਬੜੇ ਕੰਜ਼ਰਵੇਟਿਵ ਮੁਸਲਮਾਨ ਹੈਗੇ ਹੋ ਤੇ ਤੁਸੀਂ ਸਾਰੀ ਜਨਾਨੀ ਦੇ ਉੱਪਰ ਦੇ ਥੱਲੇ ਬੁਰਕਾ ਪਾਉਂਦੇ ਹੋ। ਤਾਂ ਮੈਂ ਏਅਰਪੋਰਟ ਤੇ ਲੱਭਾ ਕਿ ਬੁਰਕੇ ਵਾਲੀਆਂ ਗਈਆਂ ਕਿੱਥੇ, ਲੁਕਾ ਕੇ ਕਿੱਥੇ ਰੱਖੀਆਂ। ਫਿਰ ਉਹ ਸਮਝ ਲੱਗੀ ਤੇ ਹੈ ਹੀ ਨੇ ਕਿ ਇੱਕ ਜਗ੍ਹਾ ਆਉਣ ਦਾ ਫਾਇਦਾ ਹੁੰਦਾ ਕਿ ਤੁਹਾਡੀ ਫਿਰ ਅੱਖੀ ਡਿੱਠਾ ਹਾਲ ਤੁਸੀਂ ਆਪ ਦੇਖ ਸਕਦੇ ਹੋ। ਮੈਂ ਫਿਰ ਜੀ ਅਵਾਰੀ ਹੋਟਲ ਦੀ ਟੈਕਸੀ ਆਈ ਸੀ ਤੇ ਮੈਨੂੰ ਲੈ ਕੇ ਆਈ ਏਅਰਪੋਰਟ ਤੇ ਮੈਂ ਜਾ ਰਿਹਾ ਮਾਲ ਰੋਡ ਤੇ ਰਾਈਟ ਸਾਈਡ ਤੇ ਮੈਂ ਕੀ ਦੇਖਿਆ, ਸੱਜੇ ਪਾਸੇ HSN ਕਾਲਜ ਦਾ ਬੋਰਡ ਆ ਗਿਆ ਤੇ ਉਦੋਂ ਆਲਮੋਸਟ ਰੋਣਾ ਨਿਕਲ ਗਿਆ ਕਿਉਂਕਿ ਮੈਨੂੰ ਇਹਨਾਂ ਪਤਾ ਸੀ ਕਿ ਮੇਰੇ ਵਾਲਿਦ ਸਾਹਿਬ ਉੱਥੇ ਪੜ੍ਹੇ, ਮੇਰੇ ਦਾਦਾ ਉੱਥੇ ਪੜ੍ਹੇ, ਮੇਰੇ ਪੜਦਾਦਾ ਉੱਥੇ ਪੜ੍ਹੇ। ਅਗਰ ਇਹ ਬਾਰਡਰ ਨਾ ਹੁੰਦਾ ਤਾਂ ਤੁਹਾਨੂੰ ਪਤਾ ਲੱਗ ਗਿਆ ਮੈਂ ਕਿੱਥੇ ਪੜ੍ਹਦਾ ਸੀ। ਸੋ ਇਹੋ ਜਿਹੀ ਜਿਹੜੀ ਲਗਨ ਹੈ ਨਾ, ਇਸ ਜਿਵੇਂ ਨਦੀਮ ਸਾਹਿਬ ਨੇ ਵੀ ਕਿਹਾ ਕਿ ਗੁਰੂ ਨਾਨਕ ਸਾਹਿਬ ਵਾਸ ਬੋਰਨ ਹੇਅਰ, ਇੱਥੇ ਜੰਮੇ ਪਲੇ, ਇੱਥੋਂ 3 ਉਦਾਸੀਆਂ ਕੀਤੀਆਂ ਉਹਨਾਂ ਨੇ। ਫਿਰ ਕਰਤਾਰਪੁਰ ਸਾਹਿਬ ਜਾ ਕੇ ਉਹ 30 ਸਾਲ ਰਹੇ, ਖੇਤੀਬਾੜੀ ਕੀਤੀ ਉਹਨਾਂ ਨੇ। ਜੰਮ ਪਲ ਉਹਨਾਂ ਦੀ ਇੱਥੋਂ ਦੀ ਸੀ। ਹਾਂਜੀ, ਸੋ ਜਿਹੜੇ ਸਿੱਖਾਂ ਤੇ ਮੁਸਲਮਾਨ ਦੇ ਰਿਲੇਸ਼ਨਸ਼ਿਪ ਹੈ ਜੀ, ਉਹ ਬਹੁਤ ਪੁਰਾਣੇ ਤੇ ਬਹੁਤ ਡੂੰਘੇ ਹੈ ਜੀ। ਪੰਜਾਬ ਹਾਊਸ ਦੇ ਪ੍ਰਬੰਧ ਹੇਠ ਅਜਿਹੀਆਂ ਬੈਠਕਾਂ ਦਾ ਮਕਸਦ ਉਹ ਪੰਜਾਬ ਸੇਵਾ ਹੈ ਜਿਹੜੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਸਨੀਕਾਂ ਨੂੰ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੰਦੀ ਹੈ।